दोस्तों जी आਇਆਂ ਨੂੰ बहुत ਧੰਨਵਾਦ ਜਿਸ ਸਮਾਂ ਕੱਢਿਆ ਸਾਡੇ ਲਈ। 5 ਅਗਸਤ ਨੂੰ ਅਸੀਂ ਮੋਹਾਲੀ ਇੱਕ ਵੱਡੀ ਰੈਲੀ ਕਰਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਪਾਣੀਆਂ ਦੇ ਮੁੱਦਿਆਂ ਦੇ ਉੱਤੇ ਇੱਕ ਮੈਮੋਰੈਂਡਮ ਦਿੱਤਾ ਸੀ। ਉਹ 1 ਮਹੀਨੇ ਦਾ ਨੋਟਿਸ ਦਿੱਤਾ ਸਰਕਾਰ ਨੂੰ, ਪਰ ਉਹਨੂੰ ਅੱਗੇ ਤੋਰਨ ਵਾਸਤੇ ਸਾਰੇ ਪੰਜਾਬ ਵਿੱਚ ਹੋਰ ਤਿਆਰੀ ਕਰਨ ਵਾਸਤੇ ਵੱਡੇ ਪੱਧਰ ਤੇ ਅਸੀਂ ਇੱਕ ਪ੍ਰੋਗਰਾਮ ਲਿਖਿਆ। ਅਸੀਂ ਜ਼ੋਨ ਵਾਈਜ਼ 6 ਵੱਡੀਆਂ ਕਾਨਫਰੰਸਾਂ ਪੰਜਾਬ 'ਚ ਕਰਨ ਜਾ ਰਹੇ ਹਾਂ। 15 ਸਤੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਦੀ ਚੌਕ ਮਹਿਤੇ ਹੋਏਗੀ ਰੈਲੀ। 20 ਸਤੰਬਰ ਨੂੰ ਰੋਪੜ, ਮੋਹਾਲੀ, ਲੁਧਿਆਣਾ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਮੋਰਿੰਡੇ ਵਿਖੇ ਰੈਲੀ ਹੋਏਗੀ। 30 ਸਤੰਬਰ ਨੂੰ ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਜਲੰਧਰ ਜ਼ਿਲ੍ਹੇ ਦੀ ਰੈਲੀ ਫਗਵਾੜੇ 'ਚ ਹੋਏਗੀ। 5 ਅਕਤੂਬਰ ਨੂੰ ਪਟਿਆਲਾ, ਸੰਗਰੂਰ, ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੀ ਰੈਲੀ ਨਾਭੇ 'ਚ ਹੋਏਗੀ। 10 ਅਕਤੂਬਰ ਨੂੰ ਬਰਨਾਲਾ, ਬਠਿੰਡਾ, ਮਾਨਸਾ, ਮੁਕਤਸਰ ਇਹਨਾਂ ਜ਼ਿਲ੍ਹਿਆਂ ਦੀ ਰੈਲੀ ਬਠਿੰਡੇ ਹੋਏਗੀ। ਤੇ 15 ਅਕਤੂਬਰ 2022 ਨੂੰ ਫਰੀਦਕੋਟ, ਮੋਗਾ, ਫਾਜ਼ਿਲਕਾ, ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੀ ਰੈਲੀ ਤਲਵੰਡੀ ਭਾਈ 'ਚ ਹੋਏਗੀ। ਉੱਥੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਪਾਣੀਆਂ ਦੀ ਲੜਾਈ ਬਾਰੇ ਡਿਟੇਲ 'ਚ ਉਹਨਾਂ ਨਾਲ ਸਾਂਝੀ ਕਰਾਂਗੇ ਤਾਂ ਕਿ ਇੱਕ ਮਾਹੌਲ ਬਣ ਸਕੇ। ਅਸੀਂ ਜਿਹੜੀ ਵੱਡਾ ਇੱਕ ਅੰਦੋਲਨ ਕਰਨ ਜਾ ਰਹੇ ਹਾਂ ਉਹਦੇ ਸੰਬੰਧ 'ਚ ਇਹ ਜਿਹੜੀ ਸਾਡੀ ਅੰਦੋਲਨ ਚੱਲ ਰਿਹਾ ਉਹਨੂੰ ਅੱਗੇ ਤੋਰਨ ਵਾਸਤੇ ਅਸੀਂ ਉੱਥੋਂ ਇਹ ਕਾਨਫਰੰਸਾਂ ਵੱਡੀਆਂ ਕਰਕੇ ਉੱਥੋਂ ਸ਼ੁਰੂ ਕਰਾਂਗੇ। ਤਾਂ ਹੀ ਦੂਸਰਾ, ਤੁਹਾਨੂੰ ਪਤਾ ਹੈ ਇਸ ਵੇਲੇ ਪੰਜਾਬ ਵਿੱਚ ਲਿੰਪੀ ਸਕਿਨ ਨਾਂ ਦੀ ਬਿਮਾਰੀ ਨੇ ਬਹੁਤ ਵੱਡਾ ਨੁਕਸਾਨ ਕੀਤਾ। ਪੰਜਾਬ ਵਿੱਚ 1.25 ਲੱਖ ਗਊਆਂ ਹੁਣ ਤੱਕ ਮਰ ਚੁੱਕੀਆਂ ਨੇ, ਜਿਹਦੀ ਕੀਮਤ 1250 ਕਰੋੜ ਰੁਪਏ ਬਣਦੀ ਹੈ। 1 ਲੱਖ ਤੋਂ ਘੱਟ ਕੋਈ ਗਊ ਹੈ ਨਹੀਂ। ਉਹਨਾਂ ਐਵਰੇਜ 1 ਲੱਖ ਰੁਪਇਆ ਅਸੀਂ ਰੱਖਿਆ। ਵੈਸੇ ਇਹ ਤੋਂ ਮਹਿੰਗੀਆਂ ਵੀ ਹੁੰਦੀਆਂ। ਤੇ ਅਫਸੋਸ ਇਸ ਗੱਲ ਦਾ ਵੀ ਸਰਕਾਰ ਜੋ ਮਰਜ਼ੀ ਦਾਅਵੇ ਕਰਦੀ ਹੈ, ਹਸਪਤਾਲਾਂ ਵਿੱਚ ਪਸ਼ੂਆਂ ਦੇ ਡਾਕਟਰ ਹੈ ਨਹੀਂ। ਕਿਤੇ ਕੋਈ ਵੈਕਸੀਨ ਜਿਹੜੀ ਕਹਿੰਦੇ ਨੇ ਲਵਾਈ ਆ ਉਹ ਨਹੀਂ, ਪਤਾ ਨਹੀਂ ਲੱਗਦਾ ਕਿੱਥੇ ਲਾਉਂਦੇ ਨੇ। ਇੱਥੇ ਬੈਠੇ ਦਾਅਵੇ ਕਰੀ ਜਾਂਦੇ ਨੇ। ਐਡਾ ਵੱਡਾ ਨੁਕਸਾਨ ਹੋ ਗਿਆ। ਪੰਜਾਬ 'ਚ ਦੁੱਧ ਦੀ ਕਮੀ ਹੋ ਜਾਣੀ ਹੈ। ਸਰਕਾਰ ਕੋਈ ਜਿੱਦਾਂ ਫਸਲਾਂ ਦੀ ਸਪੈਸ਼ਲ ਗਰਦੌਰੀ ਕਰਾਉਂਦੀ ਹੈ, ਇੱਦਾਂ ਦੀ ਕੋਈ ਅਸੈਸਮੈਂਟ ਕਰਨ ਵਾਸਤੇ ਨੁਕਸਾਨ ਦੀ ਸਰਕਾਰ ਨੇ ਕੁਝ ਨਹੀਂ ਕੀਤਾ। ਤੇ ਸਾਡੀ ਮੰਗ ਹੈ ਵੀ ਸਰਕਾਰ ਇਸ ਬਿਮਾਰੀ ਦੀ ਅਸੈਸਮੈਂਟ ਕਰਨ ਲਈ ਇੱਕ ਰਿਪੋਰਟ ਤਿਆਰ ਕਰੇ ਸਾਰੇ ਪੰਜਾਬ ਵਿੱਚੋਂ, ਤੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਜਿਹੜਾ ਮੁਆਵਜ਼ਾ 1 ਲੱਖ ਰੁਪਈਆ ਪ੍ਰਤੀ ਗਊ ਦੇ ਹਿਸਾਬ ਨਾਲ ਉਹਦਾ ਮੁਆਵਜ਼ਾ ਦੇਵੇ। ਇੱਕ ਪੰਜਾਬ ਸਰਕਾਰ ਨੇ ਵਿਧਾਨ ਸਭਾ 'ਚ ਦੁੱਧ ਦੇ ਸੰਬੰਧ ਐਲਾਨ ਕੀਤਾ ਸੀ। ਇਹਨਾਂ ਨੇ ਕਿਹਾ ਸੀ ਵੀ ਅਸੀਂ 35 ਪੈਸੇ ਪ੍ਰਤੀ ਕਿਲੋ ਫੈਟ, ਮਤਲਬ 3.5 ਰੁਪਏ ਕਿਲੋ ਦੁੱਧ ਦਾ ਰੇਟ ਵਧਾ ਕੇ 21 ਮਈ ਤੋਂ ਵੀ ਅਸੀਂ ਬਜਟ ਪ੍ਰੋਵੀਜ਼ਨ ਕਰ ਦਿੱਤਾ, ਅਸੀਂ ਕਿਸਾਨਾਂ ਨੂੰ ਦੇਵਾਂਗੇ। ਹਾਲੇ ਤੱਕ ਉਹ ਬਿਆਨ ਹੀ ਹੈ, ਇੱਕ ਧੇਲਾ ਕਿਸੇ ਕਿਸਾਨ ਨੂੰ ਨਹੀਂ ਦਿੱਤਾ ਗਿਆ। ਮਈ ਤੋਂ ਬਾਅਦ ਹੁਣ ਅਗਸਤ ਖਤਮ ਹੋਣ ਵਾਲਾ ਹੈ। ਸਾਡੀ ਮੰਗ ਹੈ ਵੀ ਉਹ ਜਿਹੜਾ ਵਾਅਦਾ ਕੀਤਾ ਹੈ ਉਹ ਪੂਰਾ ਕੀਤਾ ਜੇ, ਕਿਸਾਨਾਂ ਨੂੰ ਉਹ ਪੈਸੇ ਦਿੱਤੇ ਜਾਣ। ਤੇ ਨਾਲ ਹੀ ਜਿਹੜਾ ਦੁੱਧ ਦੀ ਕਾਸਟ ਹੈ ਉਹ ਬਹੁਤ ਵੱਧ ਗਈ। ਸਾਡੀ ਮੰਗ ਹੈ ਵੀ 55 ਪੈਸੇ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਦੁੱਧ ਦਾ ਰੇਟ ਕੀਤਾ ਜਾਏ। ਫਾਜ਼ਿਲਕਾ ਜ਼ਿਲ੍ਹੇ ਵਿੱਚ ਨਰਮਾ ਤੇ ਬਾਗਾਂ ਦਾ ਬਹੁਤ ਵੱਡੀ ਪੱਧਰ 'ਤੇ ਨੁਕਸਾਨ ਹੋਇਆ। ਉਹ ਕੁਛ ਇਲਾਕਾ ਐਸਾ ਹੈ ਫਾਜ਼ਿਲਕਾ ਦੇ ਨੇੜੇ ਜਿੱਥੇ ਝੋਨਾ ਵੀ ਨਹੀਂ ਹੁੰਦਾ, ਜਾਂ ਕਿੰਨੋਂ ਦੇ ਬਾਗ ਨੇ, ਜਾਂ ਫਿਰ ਉੱਥੇ ਨਰਮੇ ਦੀ ਫਸਲ ਹੈ। ਨਰਮੇ ਦੀ ਫਸਲ ਚਿੱਟੀ ਮੱਖੀ ਨੇ ਲੈ ਲਈ, ਔਰ ਕਿੰਨੋਂ ਦੇ ਬਾਗ ਐਤਕੀ ਗਰਮੀਆਂ ਜਦੋਂ ਮੀਂਹ ਨਹੀਂ ਪਿਆ, ਇਹਨਾਂ ਦੀ ਨਹਿਰ 2 ਮਹੀਨੇ ਬੰਦ ਰਹੀ। ਪਾਣੀ ਉੱਥੇ ਹੋਰ ਕੋਈ ਸਾਧਨ ਹੈ ਨਹੀਂ, ਉੱਥੇ ਲੋਕਾਂ ਦੇ ਬਾਗ ਸੁੱਕ ਕੇ ਬਹੁਤ ਵੱਡਾ ਨੁਕਸਾਨ ਹੋਇਆ। ਉੱਥੇ ਕਿਸਾਨ ਮੰਗ ਕਰਦੇ ਨੇ ਵੀ ਸਾਡੀ ਸਪੈਸ਼ਲ ਗਰਦੌਰੀ ਤਾਂ ਕਰਵਾ ਕੇ ਅਸੈਸਮੈਂਟ ਕਰਕੇ ਜੋ ਉਹਨਾਂ ਦਾ ਬਣਦਾ, ਜੋ ਨੋਰਮਸ ਨੇ ਉਹਦੇ ਮੁਤਾਬਕ ਜੋ ਬਣਦਾ ਨੁਕਸਾਨ ਹੈ ਉਹ ਪੂਰਤੀ ਕੀਤੀ ਜਾਏ। ਉੱਥੇ ਧਰਨੇ 'ਤੇ 3 ਦਿਨ ਤੋਂ ਕਿਸਾਨ ਬੈਠੇ ਨੇ। ਇੱਕ ਛੋਟੀ ਜਿਹੀ ਗੱਲ ਅਸੈਸਮੈਂਟ ਕਰਾਉਣ ਲਈ ਸਰਕਾਰ ਤਿਆਰ ਨਹੀਂ। ਇਹ ਤੋਂ ਅੱਗੇ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਅਸੀਂ ਇੱਥੋਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਉਹ ਇਕੱਲੇ ਨਹੀਂ, ਤੇ ਅੱਜ ਉਹ ਧਰਨੇ ਤੇ ਬੈਠੇ ਨੇ। ਜੇ ਸਰਕਾਰ ਹੋਰ ਲਮਕਾਏਗੀ ਅਸੀਂ ਬਾਕੀ ਜ਼ਿਲ੍ਹਿਆਂ 'ਚ ਉੱਥੇ ਜਥੇ ਭੇਜਣੇ ਸ਼ੁਰੂ ਕਰ ਦਿਆਂਗੇ, ਉਹਨਾਂ ਨੂੰ ਅੰਦੋਲਨ ਨੂੰ ਤੇਜ਼ ਕਰਾਂਗੇ। ਇਸੇ ਤਰ੍ਹਾਂ ਪੰਜਾਬ 'ਚ ਗੰਨੇ ਦੇ ਪੈਸੇ ਨੇ, ਔਰ ਫਿਰ ਇੱਥੇ ਸਰਕਾਰ ਬੁਰੀ ਤਰ੍ਹਾਂ, ਕੋਈ ਵੀ ਸਰਕਾਰ ਰਹੀ ਹੋਵੇ, ਬੁਰੀ ਤਰ੍ਹਾਂ ਫੇਲ ਹੋਈ ਹੈ। ਸ਼ੂਗਰ ਕੇਨ ਐਕਟ ਅਨੁਸਾਰ 15 ਦਿਨਾਂ ਦੇ ਵਿੱਚ ਗੰਨੇ ਦੀ ਪੇਮੈਂਟ ਹੋਣੀ ਚਾਹੀਦੀ ਹੈ।
ਜੇ ਨਹੀਂ ਹੁੰਦੀ ਤਾਂ ਸ਼ੂਗਰ ਕੇਨ ਕਮਿਸ਼ਨਰ ਨੂੰ ਅੱਗੇ ਤੋਰਨਾ ਚਾਹੀਦਾ, ਜਦੋਂ ਨੋਟਿਸ ਦੇਣਾ ਚਾਹੀਦਾ ਸ਼ੂਗਰ ਮਿੱਲਾਂ ਨੂੰ ਵੀ ਤੁਸੀਂ ਪੇਮੈਂਟ ਨਹੀਂ ਕੀਤੀ, ਅੱਜ ਤੋਂ ਬਾਅਦ ਤੁਹਾਡੇ ਉੱਤੇ ਵਿਆਜ ਪੈਣਾ ਸ਼ੁਰੂ ਹੋ ਗਿਆ। ਵਿਆਜ ਤਾਂ ਕੀ ਦੇਣਾ, ਅਸਲ ਪੈਸੇ ਵੀ ਨਹੀਂ ਦਿੱਤੇ। ਸਰਕਾਰ ਕਹਿੰਦੀ ਹੈ 5 ਸਤੰਬਰ ਤੱਕ ਪੈਸੇ ਦੇਵਾਂਗੇ। ਪ੍ਰਾਈਵੇਟ ਮਿੱਲਾਂ ਵੱਲ ਵੀ ਬਹੁਤ ਪੈਸੇ ਨੇ, ਜਿਹੜੇ ਕੋਆਪਰੇਟਿਵ ਦੇ ਨੇ ਉਹਦੇ ਤਾਂ ਇਹ ਦੇ ਦੇਣਗੇ। ਇੱਕ ਫਗਵਾੜੇ ਮਿੱਲ ਦਾ 72 ਕਰੋੜ ਰੁਪਏ ਦਾ ਰੇੜਕਾ ਪਿਆ ਹੋਇਆ, ਉਹ ਕਹਿੰਦੇ ਜੀ ਉਹ ਭੱਜ ਗਿਆ। ਪਰ ਸਰਕਾਰ ਕਾਹਦੇ ਵਾਸਤੇ ਹੁੰਦੀ ਹੈ? ਸਰਕਾਰ ਵੈਲਫੇਅਰ ਸਟੇਟ ਹੈ। ਜੇ ਕੋਈ ਠੱਗੀ ਲਾ ਕੇ ਭੱਜ ਗਿਆ, ਸਰਕਾਰ ਦੀ ਡਿਊਟੀ ਉਹਨੂੰ ਚੈੱਕ ਕਰਨਾ। ਸਰਕਾਰ ਉਹਨੂੰ ਜਿਹੜੀ ਉਹਨਾਂ ਦੀ ਮਿੱਲ ਹੈ ਉਹਨੂੰ ਜ਼ਬਤ ਕਰਦੀ, ਫਿਰ ਲੰਬਾ ਪ੍ਰੋਸੈਸ ਹੈ। ਪਰ ਕਿਸਾਨਾਂ ਨੂੰ ਬਹੁਤੀ ਦੇਰ ਲਮਕਾਇਆ ਨਹੀਂ ਜਾ ਸਕਦਾ। ਸਰਕਾਰ ਉਹਨਾਂ ਦੇ ਪੈਸੇ ਤੁਰੰਤ ਅਦਾ ਕਰੇ, ਸਾਡੀ ਮੰਗ ਹੈ। ਨਹੀਂ ਤਾਂ 25 ਨੂੰ ਜਿਵੇਂ ਪਹਿਲਾਂ ਪ੍ਰੋਗਰਾਮ ਉਲੀਕਿਆ ਹੋਇਆ, ਫਗਵਾੜੇ ਤੋਂ ਇਹ ਮੋਰਚਾ ਤੇਜ਼ ਕੀਤਾ ਜਾਏਗਾ। ਇੱਕ ਰਾਜਪੁਰੇ ਲਾਗੇ ਸਰਕਾਰ ਨੇ ਬਹੁਤ ਵੱਡੀ ਪੱਧਰ ਤੇ ਬਹੁਤ ਵੱਡਾ ਰਕਬਾ, ਕਿੰਨੇ ਏਕੜ ਦਾ ਸੀ ਜੀ? 1119 ਏਕੜ ਸੀ। 1119 ਏਕੜ ਜ਼ਮੀਨ ਐਕਵਾਇਰ ਕੀਤੀ। ਉੱਥੇ ਬਿਲਕੁਲ ਖਾਲੀ ਪਈ ਆ, ਉੱਥੇ ਕੋਈ ਫੈਕਟਰੀ ਨਹੀਂ ਲੱਗੀ, ਕੁਝ ਨਹੀਂ ਲੱਗਿਆ। ਤੇ ਸਾਡੀ ਮੰਗ ਹੈ ਵੀ ਸਰਕਾਰ ਉਹ ਵਾਪਸ ਕਿਸਾਨਾਂ ਨੂੰ ਦੇਵੇ। ਜਦੋਂ ਉੱਥੇ ਕੁਝ ਲਾਉਣਾ ਹੀ ਨਹੀਂ, ਫੈਕਟਰੀ ਨਹੀਂ ਲੱਗੀ, ਕੁਝ ਨਾ ਲਾਉਣਾ ਹੈ, ਤੇ ਉਹ ਸਰਕਾਰ ਉਹਨਾਂ ਨੂੰ ਵਾਪਸ ਦੇਵੇ। ਇਹ ਅੱਜ ਦੇ ਸਾਡੇ ਫੈਸਲੇ ਨੇ ਤੇ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਪਾਣੀਆਂ ਦੀ ਲੜਾਈ ਹੋਰ ਤੇਜ਼ ਹੋਏਗੀ। ਧੰਨਵਾਦ। ਨਹੀਂ ਪਾਉਂਦੇ ਨਹੀਂ, ਐਕਵਾਇਰ ਕਰਕੇ ਖਾਲੀ ਪਈ ਆ। ਉਹਦਾ ਪੀਰੀਅਡ ਹੁੰਦਾ ਹੈ ਵੀ ਇੰਨੀ ਦੇਰ ਵਿੱਚ ਜਾਂ ਤਾਂ ਉਹਨੂੰ ਯੂਟਿਲਾਈਜ਼ ਕਰੋ, ਨਹੀਂ ਵਾਪਸ ਕਰਨੀ ਹੁੰਦੀ ਹੈ। ਉਹ ਯੂਟਿਲਾਈਜ਼ ਕੀਤੀ ਨਹੀਂ ਕਿਸੇ, ਬਹੁਤ ਸਮਾਂ ਲੰਘ ਗਿਆ, ਖਾਲੀ ਪਈ ਹੈ। ਉਹ ਓਰੀਜਨਲੀ ਨਾ 1119 ਏਕੜ ਸੀ, ਜਿਹੜੀ 1994 ਚ ਐਕਵਾਇਰ ਹੋਈ ਸੀ ਇੱਕ ਪ੍ਰਾਈਵੇਟ ਕੰਪਨੀ ਲਈ। ਉਹਨਾਂ ਉੱਥੇ ਐਸਟੈਬਲਿਸ਼ ਕਰਨਾ ਸੀ, ਕੁਝ ਨਹੀਂ ਕੀਤਾ। 488 ਏਕੜ ਗੌਰਮੈਂਟ ਨੇ ਆਲਰੇਡੀ ਡੀਨੋਟੀਫਾਈ ਕਰ ਦਿੱਤੀ ਹੈ ਉਸ ਦੇ ਵਿੱਚੋਂ, ਕਿਉਂਕਿ ਫਾਲਤੂ ਐਕਵਾਇਰ ਹੋ ਗਈ ਸੀ। ਹੁਣ 533 ਏਕੜ ਜ਼ਮੀਨ ਰਹਿੰਦੀ ਹੈ ਜਿਹੜੀ ਬਿਲਕੁਲ ਅਨਯੂਟੀਲਾਈਜ਼ਡ ਹੈ, ਜੰਗਲ ਹੈ, ਕਾਰਖਾਨੇ ਦਾ ਉਸ ਦੀ ਲੋੜ ਵੀ ਨਹੀਂ ਹੈ। ਇਸ ਲਈ ਐਕਟ ਕਹਿੰਦਾ ਵੀ ਇਹ ਲੋੜ ਨਹੀਂ ਤਾਂ ਅਨਯੂਟੀਲਾਈਜ਼ਡ ਲੈਂਡ ਹੈ ਜਿਹੜੀ 5 ਸਾਲਾਂ 'ਚ ਵਰਤੀ ਨਹੀਂ, ਉਹ ਅਸਲ ਮਾਲਕਾਂ ਨੂੰ ਵਾਪਸ ਕਰੋ। ਇਹਦੇ ਲਈ ਕਿਸਾਨ ਲੜ ਰਹੇ ਨੇ। ਦੂਜਾ ਅਸੀਂ ਇਹ ਕਹਿੰਦੇ ਦੇਖੋ, ਪੰਜਾਬ ਸਰਕਾਰ ਸ਼ਾਮਲਾ ਜ਼ਮੀਨਾਂ ਛਡਾ ਰਹੀ ਹੈ ਸਾਰੇ ਪੰਜਾਬ ਦੇ ਵਿੱਚ, ਤਾਂ ਜਿਹੜੀਆਂ ਜ਼ਮੀਨਾਂ ਕਾਰਖਾਨੇਦਾਰਾਂ ਨੇ ਪੁਰਾਣੇ ਐਕਟ 'ਚ ਕਿਸਾਨਾਂ ਨੂੰ ਉਜਾੜ ਕੇ ਨਾ ਰੀਹੈਬਲੀਟੇਸ਼ਨ, ਨਾ ਕੋਈ ਮੁਆਵਜ਼ਾ, ਨਾ ਉਹਨਾਂ ਦਾ ਕੋਈ ਸੋਸ਼ਲ ਇੰਪੈਕਟ, ਉਹ ਖਾਲੀ ਪਈਆਂ ਹੁਣ ਤੱਕ, ਤਾਂ ਉਹ ਕਿਸਾਨਾਂ ਨੂੰ ਵਾਪਸ ਕਿਉਂ ਨਹੀਂ ਕਰਦੇ? ਉੱਧਰ ਕੋਈ ਧਿਆਨ ਨਹੀਂ। ਇਸ ਲਈ ਉਹਨਾਂ ਦੀਆਂ ਜ਼ਮੀਨਾਂ ਛਡਾਈਆਂ ਜਾਣ। ਜਿਹੜੇ ਗਰੀਬ ਕਿਸਾਨ ਜਿਹਨਾਂ ਜ਼ਮੀਨਾਂ ਚਲਦੀਆਂ ਕੀਤੀਆਂ ਨੇ ਉਹਨਾਂ ਨੂੰ ਨਾ ਛੱਡ। ਸਾਡਾ ਤਰਕ ਇਸ 'ਤੇ। ਇੱਕ ਜਿਹੜਾ ਗਊਆਂ ਦਾ ਨੁਕਸਾਨ ਹੋਇਆ ਔਰ ਦੁੱਧ ਦਾ ਰੇਟ ਹੈ, ਇਹਦੇ ਸੰਬੰਧ ਵਿੱਚ 22 ਤਾਰੀਖ ਨੂੰ ਵੇਰਕਾ ਮਿਲਕ ਪਲਾਂਟ ਅੱਗੇ ਇੱਕ ਵੱਡਾ ਇਕੱਠ ਰੱਖਿਆ ਮੋਹਾਲੀ। ਸਵਾ ਲੱਖ ਨਹੀਂ, ਮੇਰੀ ਸਿਹਤ ਦੀ ਗੜਬੜ ਹੈ। ਮੈਂ ਤਾਂ ਹਫਤੇ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ, ਮੈਂ ਤਾਂ ਉਹਦੇ ਕਰਕੇ ਨਹੀਂ ਗਿਆ। ਤੇ ਬੈਠੇ ਨੇ ਉੱਥੇ ਸੱਜਣ, ਅਸੀਂ ਉਹਨਾਂ ਦੇ ਨਾਲ ਹੀ ਹਾਂ। ਤੇ ਬਾਕੀ ਜਿਹੜਾ ਦੂਜਾ ਕੀ ਸੀ ਤੁਸੀਂ ਪੁੱਛਿਆ, ਅੰਕੜਾ ਦੇਖੋ, ਸਰਕਾਰ ਨੇ ਤਾਂ ਨਾ ਕੁਝ ਦੇਣਾ ਨਾ ਲੈਣਾ, ਐਲਾਨਾਂ ਵਾਲੀ ਸਰਕਾਰ ਹੈ, ਇਦੋਂ ਵੱਧ ਕੁਝ ਨਹੀਂ। ਸਾਡੀ ਅਸੈਸਮੈਂਟ ਹੈ, ਜੋ ਸਾਡੇ ਆਪਣੇ ਸੋਰਸਿਸ ਨੇ, PDFA ਨੇ ਕਰਾਇਆ ਸਾਰਾ ਸਰਵੇ, 1,25,000 ਗਊਆਂ ਮਰ ਚੁੱਕੀਆਂ ਨੇ, ਔਰ ਹਰ ਡੇਅਰੀ ਫਾਰਮ ਦੇ ਵਿੱਚ 2-4 ਗਊਆਂ ਖੜੀਆਂ ਨੇ। ਔਰ ਇਹਦੇ ਨਾਲ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਇਹਦਾ ਅਸਰ ਕੀ ਹੋਏਗਾ। ਜਿਹੜੀ ਗਾਂ ਨੂੰ ਇਹ ਬਿਮਾਰੀ ਹੋਊਗੀ, ਦੁੱਧ ਦੇਣਾ ਬੰਦ ਕਰ ਦਿੰਦੀ, ਦੁੱਧ ਦੀ ਸ਼ਾਰਟੇਜ ਹੋ ਜਾਏਗੀ ਬਹੁਤ ਬੁਰੀ ਤਰ੍ਹਾਂ। ਬਹੁਤ ਵੱਡਾ ਨੁਕਸਾਨ ਹੈ। ਔਰ ਇਹ ਜਦੋਂ ਬਿਮਾਰੀ ਹਾਲੇ ਆਈ ਨਹੀਂ ਸੀ, ਮੈਂ ਉਸ ਵੇਲੇ ਚੀਫ ਮਿਨਿਸਟਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਵੀ ਇਹ ਰਾਜਸਥਾਨ 'ਚ ਆ ਗਈ, ਹੁਣੇ ਤੋਂ ਪ੍ਰਬੰਧ ਕਰ ਲਓ। ਰਾਜਸਥਾਨ ਤੋਂ ਇੱਥੇ ਆਉਂਦਿਆਂ ਦੇਰ ਨਹੀਂ ਲੱਗਣੀ। 2 ਦਿਨ ਨਹੀਂ ਲੱਗੇ ਜਦੋਂ ਪੰਜਾਬ 'ਚ ਬਿਮਾਰੀ ਆ ਗਈ। ਹਾਲੇ ਤੱਕ ਸਰਕਾਰ ਵੱਲੋਂ ਲੋਕੀ ਜਾਂਦੇ ਨੇ, ਕੋਈ ਡਾਕਟਰ ਲਿਮਟਿਡ ਨੇ, ਪੋਸਟਾਂ ਖਾਲੀ ਨੇ, ਹਸਪਤਾਲ ਵਿਹਲੇ ਨੇ, ਕੋਈ ਇਲਾਜ ਨਹੀਂ, ਕੁਝ ਨਹੀਂ। ਲੋਕ ਆਪਣੇ ਤੌਰ 'ਤੇ ਕੋਈ ਤੁੱਕਿਆਂ ਦਾ ਇਲਾਜ ਹੈ, ਜਿਵੇਂ ਕਿਸੇ ਨੇ ਤੁੱਕਾ ਲਾਇਆ ਉੱਦਾਂ ਦਾ ਇਲਾਜ ਕਰੀ ਜਾ ਰਹੇ ਨੇ। ਪ੍ਰੋਪਰ ਜਿੱਦਾਂ ਇਲਾਜ ਹੋਣਾ ਚਾਹੀਦਾ ਹੋ ਨਹੀਂ ਰਿਹਾ। ਔਰ ਐਡੀ ਵੱਡੀ ਗੰਭੀਰ ਸਮੱਸਿਆ 'ਤੇ ਜੇ ਸਰਕਾਰ ਚੁੱਪ ਬੈਠੀ ਹੈ ਤਾਂ ਕੀ ਅੰਦਾਜ਼ਾ ਲਾਓਗੇ ਸਰਕਾਰ ਨੂੰ? ਹਾਂਜੀ, ਪਰਸੋਂ ਦੇ ਦੇਣਗੇ, 22 ਨੂੰ ਉੱਥੇ ਹੋਣਗੇ ਸਾਰੇ, ਉੱਥੇ ਦੇ ਦੇਣਗੇ।
ਬਿਮਾਰੀ ਕਰਕੇ ਹੋਰ ਬਿਮਾਰੀ ਪੈ ਰਹੀ ਹੈ ਵੀ ਇਹ ਦੁੱਧ ਨਾ ਵਰਤੋ, ਬੰਦਿਆਂ ਨੂੰ ਬਿਮਾਰੀ ਆ ਜਾਏਗੀ, ਫਲਾਣਾ ਉਹਨਾਂ ਦਾ ਵੀ ਘਾਟਾ ਹੋ ਰਿਹਾ ਕਿਸਾਨਾਂ ਦਾ। ਨਹੀਂ, ਜਿਹੜੇ ਪਸ਼ੂ ਨੂੰ ਇਹ ਹੋਊਗੀ ਉਹ ਦੁੱਧ ਤਾਂ ਬੰਦ ਹੀ ਕਰ ਦਿੰਦਾ। ਨਹੀਂ ਆਮ ਮਤਲਬ ਕਿ ਨਹੀਂ, ਪਾਈ ਜਾ ਬਹੁਤ ਕੁਛ ਆ। ਹੁਣ ਸਾਇੰਟੀਫਿਕ ਇਹਦੇ ਪਿੱਛੇ ਪਹਿਲੂ ਕੀ ਉਹਦੇ ਤੋਂ ਮੈਂ ਕੀ ਕਮੈਂਟ ਕਰ ਸਕਦਾ, ਇਹ ਤਾਂ ਕੋਈ ਐਕਸਪਰਟ ਕਹਿ ਸਕਦਾ ਇਹਦੇ ਤੇ। ਪਰ ਇਹ ਅਫਸੋਸ ਹੈ ਵੀ ਐਡੀ ਵੱਡੀ ਆਪਦਾ ਹੈ ਤੇ ਸਰਕਾਰ ਨੂੰ ਜਿੱਦਾਂ ਕੋਈ ਚਿੰਤਾ ਹੀ ਨਹੀਂ। ਔਰ ਇਹਦਾ ਆਦਮੀਆਂ ਦੇ ਉੱਤੇ ਵੀ ਜਿਹੜੇ ਦੁੱਧ ਪੀਂਦੇ ਨੇ ਉਹਨਾਂ ਤੇ ਵੀ ਅਸਰ ਹੋਏਗਾ। ਜੇ ਬਿਮਾਰ ਪਸ਼ੂਆਂ ਦਾ ਆਏਗਾ ਕੁਝ, ਕੀ ਹੋਏਗਾ ਅਸਰ, ਇਹ ਅੱਜ ਕਹਿ ਨਹੀਂ ਸਕਦੇ ਕਿਉਂਕਿ ਨਵੀਂ ਬਿਮਾਰੀ ਆਈ ਹੈ। ਪਾਣੀ ਦੇ ਸਮਝੌਤੇ ਕਿਵੇਂ ਦਿਵਾਓਗੇ ਪੰਜਾਬ ਨਾਲ? ਜੋ ਸਮਝੌਤੇ ਵੀ ਤਾਂ ਵੱਧ ਕਰਵਾਉਣੇ ਪੈਣੇ ਨੇ ਜੇ ਪੰਜਾਬ ਦਾ ਪਾਣੀ ਤੁਸੀਂ ਚਾਹੁੰਦੇ ਵੀ ਪੰਜਾਬ 'ਚ ਰਹੇ। ਦੇਖੋ, ਸਾਡੀ ਡਿਮਾਂਡ ਹੀ ਇਹੀ ਹੈ। ਪਿਛਲਾ ਮੈਮੋਰੰਡਮ ਤੁਸੀਂ ਪੜ੍ਹਿਆ ਹੋਣਾ। ਅਸੀਂ ਪੁੱਛਿਆ ਸਰਕਾਰ ਨੂੰ ਵੀ ਕੀ ਸਰਕਾਰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲਦੀ ਹੈ ਕਿ ਸਿਆਸੀ ਟਪਲੇਬਾਜ਼ੀ ਨਾਲ। ਅੱਜ ਤੱਕ ਜਿੰਨੇ ਵੀ ਸਮਝੌਤੇ ਹੋਇਆ ਕੋਈ ਕਨਸਟੀਟਿਊਸ਼ਨਲੀ ਵੈਲਿਡ ਨਹੀਂ। ਇਹ ਸਟੇਟ ਸਬਜੈਕਟ ਹੈ, ਇਹਦੇ ਵਿੱਚ ਸੈਂਟਰ ਦਖਲ ਦੇ ਨਹੀਂ ਸਕਦਾ। ਪਰ ਫਿਰ ਵੀ ਉਹਨਾਂ ਨੇ ਜਦੋਂ ਰੀਆਰਗਨਾਈਜੇਸ਼ਨ ਐਕਟ ਵਿੱਚ ਧਾਰਾ 78, 79, 80 ਪਾ ਕੇ ਅਧਿਕਾਰ ਲੈ ਲਏ ਤਾਂ ਹਰ ਵਾਰੀ ਪੰਜਾਬ ਨੂੰ ਰਗੜਾ ਲਾਇਆ। ਰੌਲਾ ਹੀ ਇਹੀ ਹੈ ਵੀ ਅੱਜ ਸਾਡੇ ਕੋਲ ਪਾਣੀ ਹੈ ਨਹੀਂ। ਔਰ ਉਹ ਜ਼ਿਲ੍ਹੇ ਜਿੱਥੇ ਸੇਮ ਮਾਰੇ ਇਲਾਕੇ ਨੇ, ਮੁਕਤਸਰ ਤੇ ਇਹ ਆਪਣਾ ਫਾਜ਼ਿਲਕਾ, ਇਹਨਾਂ ਜ਼ਿਲ੍ਹਿਆਂ 'ਚ ਉੱਥੇ ਤਾਂ ਹਾਲਤ ਹੋਰ ਵੀ ਭਿਆਨਕ ਹੈ। ਧਰਤੀ ਹੇਠਲਾ ਪਾਣੀ ਨਾ ਉਹ ਪੀਣ ਦੇ ਲਾਇਕ ਹੈ ਨਾ ਫਸਲਾਂ ਦੇ ਲਾਇਕ ਹੈ। ਉੱਥੇ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ, ਇੰਨੀ ਬੁਰੀ ਹਾਲਤ ਹੈ ਲੋਕਾਂ ਦੀ। ਪੀਣ ਨੂੰ ਪਾਣੀ ਹੈ ਨਹੀਂ ਲੋਕਾਂ ਕੋਲ। ਉਹ ਪੰਜਾਬ ਜੇ ਪਾਣੀ ਨਹੀਂ ਮਿਲਦਾ ਤਾਂ ਪੰਜਾਬ ਨੇ ਨਹੀਂ ਬਚਣਾ, ਇਹਨੇ ਬੰਜਰ ਹੋ ਜਾਣਾ। ਜਿੱਥੇ ਇੱਕ ਪਾਣੀ ਦਾ ਲੈਵਲ ਹੁਣ ਚਲਾ ਗਿਆ, ਜਿੰਨਾ ਅਸੀਂ ਪਾਣੀ ਵਰਤ ਲਿਆ, ਅਸੀਂ ਤਾਂ ਪੰਜਾਬੀ ਕਮਲੇ ਸੀ। ਹਰੇ ਇਨਕਲਾਬ ਦੇ ਆ ਕੇ ਉਹਨਾਂ ਦੇ ਲਾਰੇ 'ਚ ਅਸੀਂ ਆਪਣਾ ਧਰਤੀ ਵਾਲਾ ਪਾਣੀ ਵੀ ਮੁਕਾ ਲਿਆ। ਸਾਡਾ ਆਪਣਾ ਉਹ ਅਲੱਗ-ਅਲੱਗ ਫੈਸਲੇ ਕਰਕੇ ਦੂਜੀਆਂ ਸਟੇਟਾਂ ਨੂੰ ਦੇ ਗਏ। ਤਾਂ ਇਹੀ ਲੜਾਈ ਹੈ ਜਿਹੜੀ ਅਸੀਂ ਇੱਕ ਵੱਡਾ ਅੰਦੋਲਨ ਖੜਾ ਕਰਨ ਜਾ ਰਹੇ ਹਾਂ। ਉਹਦੀ ਤਿਆਰੀ ਲਈ ਅਸੀਂ ਸਾਰੇ ਪੰਜਾਬ ਵਿੱਚ ਕਾਨਫਰੰਸਾਂ ਰੱਖੀਆਂ ਤੇ ਉਹ ਤੋਂ ਬਾਅਦ ਫਿਰ ਅਸੀਂ ਇੱਥੇ ਅਗਲਾ ਪ੍ਰੋਗਰਾਮ। ਜੇ ਲੜਾਈ ਲੜੋਗੇ ਤੇ ਹਰਿਆਣਾ ਨੂੰ ਕਿੱਦਾਂ ਫਿਰ ਨਾਲ ਲਾਓਗੇ? ਹਰਿਆਣਾ ਵੀ ਤਾਂ ਆਪਦਾ ਹੱਕ ਸਮਝ ਕੇ ਅਸਲ ਹੀ ਮੁੱਦਾ ਪੁੱਟਦਾ ਹੈ। ਨਹੀਂ, ਹਰਿਆਣੇ ਨਾਲ ਕੋਈ ਕਲੈਸ਼ ਨਹੀਂ। ਦੋ ਹੀ ਚੀਜ਼ਾਂ ਨੇ। ਜੇ ਸਟੇਟ ਸਬਜੈਕਟ ਹੈ ਤਾਂ ਦੇਖਣਾ ਪਊਗਾ, ਜੇ ਉਹ ਸਾਡਾ ਭਰਾ ਸੀਗਾ ਤਾਂ ਜਮਨਾ ਦਾ ਪਾਣੀ ਵੀ ਗਿਣਨਾ ਪਏਗਾ, ਜਾਂ ਫਿਰ ਜੇ ਉਹ ਨਹੀਂ ਤਾਂ ਰਾਈਪੇਰੀਅਨ ਪ੍ਰਿੰਸੀਪਲ ਤੇ ਦੇਖਣਾ ਪਏਗਾ। ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਸਤਲੁਜ, ਬਿਆਸ, ਰਾਵੀ ਦਰਿਆ ਤੇ ਸਿਰਫ ਪੰਜਾਬ ਦਾ ਹੱਕ ਹੈ। ਹੋਰ ਕਿਸੇ ਸਟੇਟ ਦਾ ਕੋਈ ਹੱਕ ਨਹੀਂ ਬਣਦਾ। ਰਾਜਸਥਾਨ ਨੇ ਵੀ ਡਿਮਾਂਡ ਕਰਤੀ ਵੀ ਸਾਡੀ ਇੱਕ ਪੋਸਟ ਬੁੱਕੀ ਕੀਤੀ ਜਾਵੇ ਬੀਬੀਐਨ ਵਿੱਚ। ਰਾਜਸਥਾਨ ਕੋਲ ਜਿਹੜਾ ਪਾਣੀ ਦਿੱਤਾ, ਹੁਣ ਉਹਦੀ ਸਾਡੀ ਇੱਕ ਮਜਬੂਰੀ ਹੈ ਵੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਇੱਕ ਸੰਧੀ ਹੋਈ ਹੈ, ਉਹਦੇ ਕਰਕੇ ਅਸੀਂ ਕੁਝ ਉਹ ਚੀਜ਼ ਕਰ ਨਹੀਂ ਸਕਦੇ। ਪਰ ਉਹਨਾਂ ਨੂੰ ਪਾਣੀ ਸਾਰਾ ਜਿਹੜਾ ਉਹ ਇਲੀਗਲੀ ਜਾ ਰਿਹਾ। ਔਰ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ ਵੀ ਪਾਣੀ ਸਾਡੇ ਕੋਲ ਦਿੱਲੀ ਵਾਲੇ ਬੈਠੇ ਨੇ। ਅਸੀਂ RTI 'ਚ ਕਢਾਇਆ, ਦਿੱਲੀ ਵਾਲੇ ਹਿਮਾਚਲ ਤੋਂ ਪਾਣੀ ਮੁੱਲ ਲੈਂਦੇ ਨੇ 32 ਰੁਪਏ ਪਰ 1000 ਸਕੁਅਰ ਫੁੱਟ, ਕਿਊਬਿਕ ਫੁੱਟ ਪਾਣੀ ਉਹਨਾਂ ਤੋਂ ਮੁੱਲ ਲੈਂਦੇ ਨੇ। 25 ਸਾਲਾ ਐਗਰੀਮੈਂਟ ਹੈ। 15 ਦਸੰਬਰ 2019 ਨੂੰ ਐਗਰੀਮੈਂਟ ਹੋਇਆ। ਉਹਦੇ 4 ਕਰੋੜ ਹਰ ਕੁਆਟਰ ਦੇ ਬਾਅਦ ਉਹ ਐਡਵਾਂਸ ਦਿੰਦੇ ਨੇ। ਫਿਰ ਜਦ ਬਿੱਲ ਜਾਂਦਾ, ਬਿੱਲ ਗਏ ਤੇ ਵਿਦਿਨ 30 ਡੇਜ਼ ਉਹ ਬਿੱਲ ਪੇ ਕਰਦੇ ਨੇ। ਉਹਨਾਂ ਨੂੰ ਤਾਂ ਪੈਸੇ ਦਿੰਦੇ ਨੇ। ਪੰਜਾਬ 'ਚ ਵੀ ਉਹਨਾਂ ਦੀ ਸਰਕਾਰ ਹੈ, ਦਿੱਲੀ 'ਚ ਵੀ ਉਹਨਾਂ ਦੀ ਸਰਕਾਰ ਹੈ। ਪੰਜਾਬ ਦੇ ਹਿੱਸੇ ਦਾ ਜਿਹੜਾ ਪਾਣੀ ਜਾਂਦਾ ਉਹਦਾ ਧੇਲਾ ਨਹੀਂ ਦਿੰਦੇ। ਇਹ ਜੇ ਬਹੁਤ ਬੇਇਨਸਾਫੀਆਂ ਹੋਈਆਂ। ਰਾਜੇਵਾਲ ਸਾਹਿਬ, ਤੁਸੀਂ ਪਾਣੀਆਂ ਦੀ ਗੱਲ ਕੀਤੀ ਆ। ਅਕਸਰ ਕਈ ਵਾਰੀ ਗੱਲ ਇੱਥੇ ਵੀ ਆ ਜਾਂਦੀ ਹੈ ਕਿ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਬਚਾਇਆ ਨਹੀਂ ਜਾ ਰਿਹਾ। ਗੱਲ ਮੁੜ ਘੁੜ ਕੇ ਫਿਰ ਕਿਸਾਨ ਪਰ ਆ ਜਾਂਦੀ ਹੈ ਕਿ ਕਿਸਾਨ ਜਿਹੜਾ ਝੋਨਾ ਲਾ ਰਹੇ ਆ ਉਹਨਾਂ ਨੂੰ ਫਸਲੀ ਚੱਕਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਝੋਨਾ ਲਾਉਣ ਵਾਸਤੇ ਪਾਣੀ ਦੀ ਵੱਡੀ ਬਰਬਾਦੀ ਹੁੰਦੀ ਹੈ। ਇਹਦੇ ਬਾਰੇ ਤੁਸੀਂ ਨਹੀਂ, ਪਾਣੀ ਮੈਂ ਮੰਨਦਾ ਬਰਬਾਦੀ ਹੁੰਦੀ ਹੈ, ਪਰ ਇਹ ਮਿੱਥ ਇੱਕ ਏਡੀ ਬੜੀ ਫੈਲਾਈ ਗਈ ਹੈ ਵੀ ਕਿਸਾਨਾਂ ਨੇ ਜਿਹੜਾ ਪਾਣੀ ਹੈ ਝੋਨੇ ਨਾਲ ਮੁਕਾਤਾ। ਤੁਸੀਂ ਅੰਦਾਜ਼ਾ ਲਾਓ, ਹਰ ਸ਼ਹਿਰ ਵਿੱਚ 50 ਤੋਂ 60 ਪਾਣੀ ਦੀਆਂ ਟੈਂਕੀਆਂ ਨੇ। ਹਰ ਇੰਡਸਟਰੀ 'ਚ ਇੱਕ ਟਿਊਬਵੈੱਲ ਕਨੈਕਸ਼ਨ ਜਿਹੜਾ ਰਾਊਂਡ ਦੀ ਕਲੌਕ ਚੱਲਦਾ ਉਹਨਾਂ ਦਾ। ਔਰ ਉਹਦਾ ਪਾਣੀ ਦੀ ਅਸੈਸਮੈਂਟ ਕੋਈ ਨਹੀਂ ਕੀਤੀ। ਅਸੀਂ ਤਾਂ ਬੜੀ ਵਾਰੀ ਡਿਮਾਂਡ ਕੀਤੀ ਵੀ ਹਰ ਸੈਕਟਰ ਦੀ ਅਸੈਸਮੈਂਟ ਕਰੋ। ਖੇਤੀ ਕਿੰਨਾ ਪਾਣੀ ਯੂਟੀਲਾਈਜ਼ ਕਰਦੀ ਹੈ, ਡੋਮੈਸਟਿਕ ਸੈਕਟਰ ਦੇ ਵਿੱਚ ਕਿੰਨਾ ਯੂਟੀਲਾਈਜ਼ ਹੁੰਦਾ ਹੈ, ਇੰਡਸਟਰੀ 'ਚ ਕਿੰਨਾ ਯੂਟੀਲਾਈਜ਼ ਹੁੰਦਾ ਹੈ, ਜਿਹੜਾ ਪਬਲਿਕ ਸੈਕਟਰ ਹੈ ਉਹਦੇ 'ਚ ਕਿੰਨਾ। ਸਾਡੇ ਕਿਸੇ ਦਫ਼ਤਰਾਂ ਚਲੇ ਜਾਓ, ਕਚਹਿਰੀਆਂ ਚਲੇ ਜਾਓ, ਟੂਟੀਆਂ ਚੱਲਦੀਆਂ, ਉਹ ਬੰਦ ਹੀ ਨਹੀਂ ਕਰਦਾ। ਖੇਤੀ ਨਾਲੋਂ ਕਿਤੇ ਵੱਧ ਪਾਣੀ ਦੂਜੇ ਸੈਕਟਰ ਯੂਟੀਲਾਈਜ਼ ਕਰਦੇ ਨੇ, ਕਿਉਂਕਿ ਇੱਕ ਸੌਫਟ ਟਾਰਗੇਟ ਹੈ। ਹਰ ਇੱਕ ਕਿਸਾਨ 'ਤੇ ਜ਼ਿੰਮੇਵਾਰੀ ਪਾ ਕੇ ਲਾਂਭੇ ਹੋ ਜਾਂਦਾ ਹੈ। ਤੋ
ਇਕੱਲੇ ਕਿਸਾਨ ਨੇ ਨਹੀਂ। ਹਾਂ, ਇਸ ਗੱਲ ਨਾਲ ਮੈਂ ਸਹਿਮਤ ਹਾਂ ਵੀ ਅਸੀਂ ਕਮਲੇ ਸੀ ਹਰੇ ਇਨਕਲਾਬ ਦੇ ਝਾਂਸੇ 'ਚ ਆ ਕੇ ਅਸੀਂ ਨਹੀਂ ਸੋਚਿਆ ਵੀ ਸਾਡਾ ਐਡਾ ਕੀਮਤੀ ਸੋਮਾ ਜਿਹੜਾ ਉਹ ਖਤਮ ਹੋ ਰਿਹਾ। ਸਾਡਾ ਵੀ ਹੈ ਇਹਦੇ 'ਚ ਦੋਸ਼, ਪਰ ਜਿੰਨਾ ਪ੍ਰਚਾਰਿਆ ਜਾ ਰਿਹਾ ਉਹਨਾਂ ਨਹੀਂ। ਦੂਜੇ ਸੈਕਟਰ ਸਾਡੇ ਨਾਲੋਂ ਕਿਤੇ ਵੱਧ ਪਾਣੀ ਵਰਤਦੇ ਨੇ, ਉਹਨੂੰ ਕੋਈ ਨਹੀਂ ਕਹਿੰਦਾ। ਤੁਸੀਂ ਇਹ ਵੀ ਦੱਸੋ, ਸਿਰਫ ਝੋਨੇ ਵਿੱਚ ਅਸੀਂ ਪਾਣੀ ਵਰਤਦੇ ਨਾ। ਕਣਕ ਦੇ ਵਿੱਚ ਐਤਕੀ ਹੁਣ ਤੱਕ ਇੱਕ ਦਿਨ ਮੋਟਰ ਨਹੀਂ ਚਲਾਈ। ਝੋਨੇ ਦੀ 120 ਦਿਨ ਦੀ ਕ੍ਰੌਪ ਹੈ, ਉਹਦੇ ਵਿੱਚੋਂ 30 ਦਿਨ ਨਿਕਲ ਗਏ ਪਨੀਰੀ ਨੂੰ, ਤੇ 15 ਦਿਨ ਪਹਿਲਾਂ ਅਸੀਂ ਪਾਣੀ ਬੰਦ ਕਰਨਾ ਹੁੰਦਾ ਜਦੋਂ ਉਹਨੂੰ ਵੱਢਣਾ ਹੁੰਦਾ, ਤੇ 45 ਦਿਨ ਕੱਢ ਦਿਓ, ਕਿੰਨੇ ਰਹਿ ਗਏ ਜੀ? 80-85 ਦਿਨ। ਫਿਰ ਵਿੱਚ ਮੀਂਹ ਵੀ ਪੈ ਜਾਂਦੇ। ਐਤਕੀ ਤਾਂ ਕੁਦਰਤ ਵਾਲੇ ਦੀ ਮਿਹਰ ਰਹੀ, ਮੀਂਹੋਂ ਇੰਨੇ ਪਈ ਗਏ ਨੇ, ਬਹੁਤੀ ਲੋੜ ਨਹੀਂ ਪਈ। ਤੇ ਅਸੀਂ ਕਿੰਨਾ ਪਾਣੀ ਪੰਪ ਕਰ ਸਕਦੇ ਹਾਂ? ਇਟ ਕੈਨ ਵੀ ਵਰਕਡ ਆਊਟ। ਤੁਸੀਂ ਕਿੰਨੀ ਪਾਵਰ ਸਪਲਾਈ ਕਰਦੇ ਹੋ ਤਾਂ ਵਰਕਆਊਟ ਕਰ ਲਓ ਕਿੰਨਾ ਤੁਸੀਂ ਅਸੀਂ ਪਾਣੀ ਪੰਪ ਕੀਤਾ। ਫਿਰ ਇੰਡਸਟਰੀ ਦਾ ਵਰਕਆਊਟ ਕਰ ਲਓ, ਪਬਲਿਕ ਸੈਕਟਰ ਦਾ ਵਰਕਆਊਟ ਕਰ ਲਓ, ਸਾਰੇ ਖੇਤਰਾਂ ਦਾ ਵਰਕਆਊਟ ਕਰੋ। ਅਸੀਂ ਹਰ ਘਰ ਵਿੱਚ ਨਹਾਉਣ ਲੱਗੇ ਕੋਈ 2 ਬਾਲਟੀਆਂ ਤੋਂ ਘੱਟ ਨਹਾਉਂਦਾ ਨਹੀਂ ਹੈ। ਫਲਸ਼ ਜਾਂਦੇ ਹਾਂ ਅਸੀਂ 10 ਲੀਟਰ 12 ਲੀਟਰ ਪਾਣੀ ਇੱਕ ਵਾਰੀ ਪਿਸ਼ਾਬ ਕਰਕੇ ਡੋਲ ਦਿੰਦੇ ਹਾਂ। ਕਿਸੇ ਨੂੰ ਕੋਈ ਚਿੰਤਾ ਨਹੀਂ ਪਾਣੀ ਦੀ। ਅਸੀਂ ਇਹ ਮੁੱਦਾ ਉਠਾਇਆ, ਫਿਰ ਉਹ ਮੁੜ ਕੇ ਸਾਨੂੰ ਇਹ ਕਹਿ ਦਿੰਦੇ ਨੇ ਵੀ ਤੁਸੀਂ ਪਾਣੀ ਮੁਕਾਇਆ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਵੀ ਦੇਖੋ, ਪਾਣੀ ਲਾਈਫ ਹੈ। ਜਿਸ ਜਗ੍ਹਾ ਤੇ ਅਸੀਂ ਆ ਗਏ, ਜੇ ਅਸੀਂ ਨਾ ਸੰਭਲੇ 2-3 ਸਾਲ ਬਾਅਦ ਪਾਣੀ ਪੀਣ ਨੂੰ ਨਹੀਂ ਲੱਭਣਾ। ਇਹਨਾਂ ਇੱਕ ਮਿੰਟ ਜੀ, ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੱਕ ਗੱਲ ਵੀ ਜਿਸ ਤਰ੍ਹਾਂ ਤੁਸੀਂ ਪਾਪਾ ਪਾਣੀ ਦੀ ਗੱਲ ਕਰ ਰਹੇ ਹੋ ਵੀ ਕਿਸਾਨਾਂ ਨੇ ਪਾਣੀ ਮੁਕਾਤਾ, ਇਸੇ ਤਰ੍ਹਾਂ ਪ੍ਰਦੂਸ਼ਣ ਦਾ ਕਿਸਾਨਾਂ ਦੇ ਉੱਤੇ ਦੋਸ਼ ਲਾਇਆ ਜਾਂਦਾ। ਜਦੋਂ ਕਿ ਸਾਰੀਆਂ ਰਿਪੋਰਟਸ ਇਹ ਕਹਿੰਦੇ ਵੀ ਪ੍ਰਦੂਸ਼ਣ ਕਿਸਾਨ 4% ਹੀ ਪੈਦਾ ਕਰਦੇ ਨੇ, ਬਾਕੀ ਇੰਡਸਟਰੀ ਟਰਾਂਸਪੋਰਟ ਸਾਰਾ ਕਰਦਾ, ਸਾਰੇ ਅੰਕੜੇ ਆਪਣੇ ਕੋਲ ਨੇ, ਪਰ ਬਦਨਾਮ ਕਿਸਾਨ ਨੂੰ ਕੀਤਾ ਜਾਂਦਾ, ਹੋਰ ਕਿਸੇ ਨੂੰ ਕਿਹਾ ਨਹੀਂ ਜਾਂਦਾ। ਪਾਣੀ ਦੇ ਤੇ ਵੀ ਇਹੀ ਗੱਲ ਹੈ, ਜਿਵੇਂ ਰਾਜਾ ਸਾਹਿਬ ਨੇ ਦੱਸਤਾ ਵੀ ਅਸੀਂ ਫਲੱਛਾਂ ਦੇ ਵਿੱਚ ਜਾਂ ਆਮ ਘਰਾਂ ਦੇ ਵਿੱਚ ਕੋਠੀਆਂ ਧੋਣ ਦੇ ਵਿੱਚ ਕਿੰਨਾ ਪਾਣੀ ਯੂਟੀਲਾਈਜ਼ ਕਰਦੇ ਹਾਂ। ਤੋ ਇਸ ਕਰਕੇ ਮਤਲਬ ਜਿਹੜਾ ਹੈਗਾ ਬਦਨਾਮ ਕੀਤਾ ਜਾਂਦਾ ਕਿਸਾਨ ਨੂੰ। ਕਿਸਾਨ ਦਾ ਜਿਹੜਾ ਇਹਨਾਂ ਗੱਲਾਂ 'ਚ ਰੋਲ ਬਹੁਤ ਘੱਟ ਹੈ। ਫਿਰ ਵੀ ਪਾਣੀ ਬਚਾਉਣਾ ਚਾਹੀਦਾ। ਸਰ, ਤੁਸੀਂ ਸਰਕਾਰਾਂ ਦੀ ਗੱਲ ਕਰਦੇ ਹੋ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਆਪ ਜਾ ਕੇ ਕੇਂਦਰ ਦੇ ਕੋਲ ਡਿਮਾਂਡ ਕਰ ਦਿੱਤੀ ਜਾਂ ਮੰਨ ਲਈ ਕਿ ਤੁਸੀਂ ਪੰਜਾਬ ਦੇ ਪਾਣੀਆਂ ਦੇ ਉੱਪਰ ਟ੍ਰਿਬਿਊਨਲ ਬਿਠਾਓ। ਜਦ ਕਿ ਜੇ ਆਪਾਂ ਸੰਵਿਧਾਨਿਕ ਤੌਰ ਤੇ ਦੇਖੀਏ, ਟ੍ਰਿਬਿਊਨਲ ਉੱਥੇ ਬੈਠਦਾ ਜਦੋਂ ਇੰਟਰ ਸਟੇਟ ਵਾਟਰ ਡਿਸਪਿਊਟ ਦੀ ਗੱਲ ਆਉਂਦੀ ਹੈ। ਸੁਣੋ, ਸਮਝੋ ਤੁਹਾਡੇ ਸਵਾਲ ਤੋਂ ਪਹਿਲੇ ਮੇਰਾ ਰੈਲੇਵੈਂਟ ਹੈ ਤੁਹਾਡਾ ਸਵਾਲ ਹੈ। ਮੈਂ ਤੁਹਾਨੂੰ ਕੁਝ ਹੋਰ ਨਵੀਂ ਚੀਜ਼ ਦੱਸਣ ਲੱਗਿਆ। ਕੇਂਦਰ ਸਰਕਾਰ ਹਰ ਚੀਜ਼ ਹਥਿਆਈ ਜਾ ਰਹੀ ਹੈ। ਉਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ ਸਾਰੇ ਡੈਮ, ਉਹਨਾਂ ਦਾ ਪਾਣੀ ਝੀਲਾਂ ਦਾ, ਉਹਦੇ ਜਨਰੇਸ਼ਨ ਦਾ, ਉਹ ਸਾਰਾ ਆਪਣੇ ਹੱਥਾਂ 'ਚ ਲੈ ਲਿਆ। ਨਵੇਂ ਐਕਟ ਦੇ ਮੁਤਾਬਕ ਥੋੜਾ BBMB ਖਤਮ ਹੋ ਗਿਆ। ਕੰਟਰੋਲ ਉਹਨਾਂ ਦਾ ਹੋਏਗਾ, ਖਰਚੇ ਸਾਰੇ ਸਟੇਟ ਦੇ ਹੋਣਗੇ। ਟ੍ਰਿਬਿਊਨਲ ਮੰਗ ਕਰਨ ਦਾ ਮਤਲਬ ਇਹ ਵੀ ਪੰਜਾਬ ਨਾਲ ਇੱਕ ਵਾਰੀ ਫਿਰ ਧੋਖਾ ਕਰਾਉਣਾ। ਮੈਂ ਚਿੱਠੀ ਲਿਖੀ ਸੀ ਜਿਹੜੀ ਇਹਨਾਂ ਨੇ ਜੈਪੁਰ ਮੀਟਿੰਗ 'ਚ ਮੰਗ ਕੀਤੀ, ਜਿਹਦਾ ਤੁਸੀਂ ਜ਼ਿਕਰ ਕਰਦੇ ਹੋ। ਉਹ ਤੋਂ ਪਹਿਲਾਂ ਮੈਂ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਵੀ ਤੁਸੀਂ ਉੱਥੇ ਚੱਲਿਓ, ਉੱਥੇ ਜਿਹੜਾ ਡੈਮ ਸੇਫਟੀ ਐਕਟ ਹੈ ਇਹਦਾ ਵਿਰੋਧ ਕਰਕੇ ਆਇਓ। ਔਰ ਮੈਨੂੰ ਅਫਸੋਸ ਹੈ, ਬਹੁਤ ਵਿਰੋਧ ਕਰਨ ਦੀ ਬਜਾਏ ਉਹ ਟ੍ਰਿਬਿਊਨਲ ਮੰਗਦੇ ਨੇ। ਟ੍ਰਿਬਿਊਨਲ ਕੀ ਕਰੂਗਾ? ਫਿਰ ਪਾਣੀ ਹੋਰ ਕਿਸੇ ਨੂੰ ਦੇ ਦੇਗਾ। ਮੈਨੂੰ ਲੱਗਦਾ ਇਹ ਹੈ ਵੀ ਮੈਂ ਇੱਕ ਮੇਰੇ ਮਿੱਤਰ ਨੇ, ਇਹਨਾਂ ਦੇ ਮੰਤਰੀ ਜਿਹਨੇ ਮੇਰੇ ਕੋਲ ਆ ਗਏ, ਮੈਂ ਉਹਨੂੰ ਕਿਹਾ ਵੀ ਮੈਨੂੰ ਇਹ ਦੱਸ ਵੀ ਤੁਸੀਂ ਡੈਮ ਸੇਫਟੀ ਐਕਟ ਦਾ ਵਿਰੋਧ ਕੀਤਾ? ਕਹਿੰਦਾ ਹਾਂ ਕੀਤਾ। ਮੈਂ 2 ਵਾਰੀ ਜਦ ਕਿਹਾ, ਮੈਂ ਕਿਹਾ ਝੂਠ ਬੋਲਦੇ ਹੋ, ਨਹੀਂ ਕੀਤਾ। ਮੈਂ ਕਿਹਾ ਦੱਸ ਇਹਦੇ 'ਚ ਕੀ ਹੈ? ਮੈਨੂੰ ਕਹਿੰਦਾ ਬਾਪੂ ਜੀ ਸੱਚੀ ਮੁੱਚੀ ਨਹੀਂ ਕੀਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਡੈਮ ਸੇਫਟੀ ਐਕਟ ਹੈ ਕੀ, ਕਿੱਧਰ ਨੂੰ ਜਾਊਗਾ। ਹੁਣ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਲਿਆਤਾ, ਉਹਦੇ ਵਿੱਚ ਫੇਰ ਉਹਨੂੰ ਜੇ ਡੀਪਲੀ ਪੜ੍ਹੋ, ਉਹਦੇ ਵਿੱਚ ਵੀ ਪਾਣੀ ਜਿਹੜਾ ਉਹ ਕਾਰਪੋਰੇਟ ਹਾਊਸਿਸ ਦੇ ਵਾਲੇ ਡੈਮ ਸੇਫਟੀ ਐਕਟ ਨਾਲ ਚਲਾ ਗਿਆ। ਉਹੀ ਸਾਡੀ ਬਿਜਲੀ ਵੇਚਣਗੇ, ਉਹੀ ਸਾਡੇ ਪਾਣੀ ਨੂੰ ਸਪਲਾਈ ਕਰਨਗੇ। ਸਾਰਾ ਕੁਝ ਸਟੇਟ ਦੇ ਕੋਲ ਖੋਇਆ ਜਾ ਰਿਹਾ। ਬਹੁਤ ਗੰਭੀਰਤਾ ਨਾਲ ਸੋਚਣ ਦਾ ਸਮਾਂ ਨਹੀਂ। ਦੂਜਾ ਇਸ ਦੇ ਵਿੱਚ ਇਹ ਹੈ ਨਾ, ਟ੍ਰਿਬਿਊਨਲ ਹਮੇਸ਼ਾ ਇੰਟਰ ਸਟੇਟ ਰਿਵਰ ਤੇ ਬਣਦਾ ਹੈ। ਇਹ ਇੰਟਰ ਸਟੇਟ ਰਿਵਰਸ ਨਹੀਂ ਹੈ। ਸਤਲੁਜ, ਰਾਵੀ, ਬਿਆਸ, ਇਸੇ ਟ੍ਰਿਬਿਊਨਲ ਦੀ ਲੋੜ ਨਹੀਂ ਹੈ। ਸਰ, ਇਹ ਸਰਕਾਰ ਦੀ ਮਨਸ਼ਾ ਕੀ ਜਾਣਦੇ ਹੋ? ਕਿਉਂਕਿ ਉਸ ਦਿਨ ਮੀਟਿੰਗ ਦੇ ਵਿੱਚ ਹਰਜੋਤ ਸਿੰਘ ਬੈਂਸ ਜਾਂਦੇ ਨੇ, ਆਪਣੇ ਚੀਮਾ ਸਾਹਿਬ ਜਾਂਦੇ ਨੇ, ਦੋਨੇ ਆਪਾਂ ਪੇਸ਼ੇ ਵਜੋਂ ਵਕੀਲ ਰਹੇ ਨੇ। ਕੀ ਫਿਰ ਲੱਗਦਾ ਪਿਆ ਕਿ ਇਹਨਾਂ ਨੂੰ ਇਹ ਤੇ ਹੈ ਨਹੀਂ ਕਿ ਇੰਨੀ ਸਮਝ ਨਾ ਹੋਵੇ? ਸੰਵਿਧਾਨ ਦਾ ਪੋਲੀਟੀਕਲ ਸਾਇੰਸ ਵਾਲਿਆਂ ਨੇ ਪੜ੍ਹਿਆ ਤੇ ਫਿਰ ਵਕੀਲ ਨੇ, ਫਿਰ ਇਹਨਾਂ ਦੀ ਮਨਸ਼ਾ ਕੀ ਲੱਗਦੀ ਹੈ? ਇਹ ਜਾਣ ਬੁੱਝ ਕੇ ਫਿਰ ਕਰਕੇ ਆਏ ਨੇ ਉੱਥੇ? ਜੇ ਮੈਟਰ ਨੂੰ ਪੋਲੀਟੀਸਾਈਜ਼ ਕਰਨਾ, ਇਗਨੋਰੈਂਟ ਬਣਨਾ, ਤਾਂ ਲੋਕਾਂ ਨਾਲ ਧੋਖਾ ਹੀ ਹੈ। ਇਹ ਤਾਂ ਐਸਟੈਬਲਿਸ਼ਡ ਲਾਅ ਹੈ। ਦੇਖੋ, ਰਿਪੇਅਰਿੰਗ ਕੋਈ ਕਾਨੂੰਨ ਤਾਂ ਨਹੀਂ, ਇਹ ਤਾਂ ਕਨਵੈਨਸ਼ਨ ਹੈ, ਇੰਟਰਨੈਸ਼ਨਲ ਟ੍ਰੀਟੀਜ਼ ਨੇ। ਉਸ ਦੇ ਆਧਾਰ ਤੇ ਪਾਣੀ ਦੀ ਵੰਡ ਹੋਈ ਹੈ। ਕਹਿੰਦਾ ਇਹ ਹੈ ਵੀ ਜਿਸ ਸਟੇਟ ਦੇ ਵਿੱਚ ਉਹ ਰਿਵਰ ਜਾਂਦੇ ਨੇ, ਪਹਿਲ ਦੇ ਆਧਾਰ ਤੇ ਉਹਦਾ ਰਾਈਟ ਹੈ। ਪਹਿਲਾਂ ਉਹਦੀ ਨੀਡ ਸੈਟੀਸਫਾਈ ਕਰੋ,
ਉਸ ਤੋਂ ਬਾਅਦ ਜੇ ਸਰਪਲਸ ਕਿਸੇ ਨੂੰ ਹੋਰ ਦਿਓ। ਇੰਟਰਨੈਸ਼ਨਲ ਟ੍ਰੀਟੀ ਸਾਰੀਆਂ ਹੀ ਨੇ, ਜਿਹੜੀ ਮਰਜ਼ੀ ਪੜ੍ਹ ਲਓ ਤੁਸੀਂ, ਵਰਲਡ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ, ਇਸੇ ਆਧਾਰ ਤੇ ਫੈਸਲਾ ਹੋਇਆ। ਤੇ ਇਹਦੇ ਨਾਲ ਤਾਂ ਪੰਜਾਬ 'ਚ ਇਨਜਸਟਿਸ ਹੈ ਨਾ ਕੀਤਾ ਜਾ ਰਿਹਾ। ਇਹ ਸਾਡਾ